अस्सलाम वालेकुम। उम्मीद है सारे भरा ठीक होवोगे। यार एक खबर चल रही है अजकल मीडिया ते, मैं क्या चलो थानू दसां, थोड़े नाल गपशप करा। असल च गलबात करन दा एक बहाना ही चाहिदा हुंदा। अज कराची भी सर्दी है, अज मैं जल्दी आ गया सी ज़रा, ते बैठा कंबल च छुप के, ठंड लग रही सी। तो हुण इस उमरे वैसे बुढ़ापे च आके ठंड लग ही जाती है। ਤੇ KPK ਦੀ ਖਬਰ ਹੈ ਜਿੱਥੇ ਉਹ ਰਿਆਸਤ ਮਦੀਨਾ ਵਾਲਿਆਂ ਦੀ ਹਕੂਮਤ ਹੈ 12 ਸਾਲ ਤੋਂ। ਇੱਕ ਉੱਥੇ ਮਸ਼ੀਨ ਚੋਰੀ ਹੋਣ ਦੀ ਖਬਰ ਹੈ, ਅੱਜ ਕੱਲ੍ਹ ਬੜੀ ਵਾਇਰਲ ਹੋਈ ਹੈ। ਉਹ YouTube ਤੇ ਵੀ ਚੱਲ ਰਹੀ ਹੈ ਤੇ TikTok ਤੇ ਵੀ ਚੱਲ ਰਹੀ ਹੈ। ਐਮ ਆਈ 90 ਕਰੋੜ ਰੁਪਏ ਮਾਲੀਅਤ ਦੀ MRI ਮਸ਼ੀਨ ਚੋਰੀ ਹੋ ਗਈ ਹਸਪਤਾਲ ਚੋਂ ਸਰਕਾਰੀ। 90 ਕਰੋੜ ਰੁਪਏ, ਸਮਝੋ 1 ਅਰਬ ਰੁਪਏ ਦੀ। ਇਹ ਰਿਆਸਤ ਮਦੀਨਾ ਵਾਲਿਆਂ ਦੀ ਹਕੂਮਤ ਇੱਥੇ ਆ। तो मशीन कोई छोटी मोटी तो नहीं होंगी, होएगी ज़ाहिर है कोई वड्डी सारी होएगी, जेह्ड़े क्रेन ना चुक के लगाए होणगे तो ट्रक ते लद के लगाए होणगे, तो किसी नूं पता नहीं लग्या होएगा कि भाई ये मशीन इत्थों चली गई, चोरी हो गई 1 अरब रुपए की। तो वैसे वो कहते ने असीं ईमानदार हाँ, 12 साल तो हुकूमत भी कर रहे ने उत्थे KPK च, ते रियासत मदीना भी उन्होंने बनानी सी। लेकिन इस तरह की जो खबर आंदियां तो फिर पता चलता यार सियासतदान दोगले ने, सारे सियासतदान ਜਿਹੜੇ पासे दे भी होण। तो ਉਹਦੇ 'ਚ ਜ਼ਾਹਿਰ कोई ना कोई सरकारी अफसर मुलवस होएगा, या चुक के किसी अपने हस्पताल प्राइवेट हस्पताल लैके ले जाई गई होएगी, या सिरे तो खरीदी ही नहीं गई होएगी। इस तरह का कोई चक्कर होएगा ना। आसान हो रही है, 2 मिनट बस। तो इस चोरी का बड़ा चर्चा हो रहा। ये 1 अरब रुपए की मशीनरी चोरी हो गई। हुण 12 साल च होर पता नहीं कितनी करप्शन की होनी है इन्होंने। तो वैसे इन्होंने रियासत मदीना बनानी सी,
ਤੇ ਦੂਸਰੀ ਤਰਫ ਸਿੰਧ ਗੌਰਮੈਂਟ ਹੈ, ਉਹ ਵੀ ਤਕਰੀਬਨ 15 ਸਾਲ ਤੋਂ ਬੈਠੀ ਹੈ ਤੇ ਕਰਾਚੀ ਦਾ ਬੁਰਾ ਹਾਲ ਕਰ ਛੱਡਿਆ। ਕਰਾਚੀ ਬਹੁਤ ਹੀ ਖੂਬਸੂਰਤ ਸ਼ਹਿਰ ਸੀ ਅੱਜ ਤੋਂ 30-35 ਸਾਲ ਪਹਿਲੇ, ਲੇਕਿਨ ਉਦੋਂ ਬਾਅਦ ਕੰਮ ਕੋਈ ਨਹੀਂ ਹੋਇਆ। ਬਸ ਜਿਹੜਾ ਆਇਆ ਖਾਈ ਗਏ ਤੇ ਉਹ ਹੁਣ 15 ਸਾਲ ਤੋਂ ਤਾਂ ਲਗਾਤਾਰ ਇਹ ਬੈਠੇ ਨੇ, ਪੀਪਲਸ ਪਾਰਟੀ ਦੀ ਹਕੂਮਤ ਹੈ। ਤੇ ਉਹ ਬਸ ਇਹਨਾਂ ਦੇ ਵਜ਼ੀਰ ਡਾਲਰਾਂ 'ਚ ਅਰਬਾਂਪਤੀ ਹੋ ਗਏ ਨੇ, ਇਹ ਆਪ ਡਾਲਰਾਂ 'ਚ ਅਰਬਾਂਪਤੀ ਹੋ ਗਏ ਨੇ, ਲੇਕਿਨ ਕਰਾਚੀ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਅਤੇ ਅੱਜ ਕੱਲ੍ਹ ਵੈਸੇ ਹੀ ਫੱਡਾ ਚੱਲਿਆ ਆ ਉਹ ਬੋਰਡ ਦੇ ਤਾਲਬ ਇਲਮਾਂ ਦਾ। ਤੋ ਤਕਰੀਬਨ 8-9 ਹਜ਼ਾਰ ਬੱਚੇ ਇਹਨਾਂ ਨੇ ਫੇਲ ਕਰ ਦਿੱਤੇ ਇੰਟਰ ਬੋਰਡ 'ਚੋਂ। ਤਾਲੀਮੀ ਮਿਆਰ ਵੈਸੇ ਹੀ ਕਰਾਚੀ 'ਚ ਕੋਈ ਨਹੀਂ ਹੈਗਾ, ਤਕਰੀਬਨ ਬਿਲਕੁਲ ਹੀ ਗਿਰ ਚੁੱਕਿਆ, ਕਿਉਂਕਿ ਲੋਕ ਕੋਸ਼ਿਸ਼ ਕਰ ਰਹੇ ਨੇ ਕਿ ਹੁਣ ਉਹ ਵੈਸੇ ਵੀ ਜਿਹੜੇ ਪੜ੍ਹਾ ਸਕਦੇ ਨੇ ਸਾਹਿਬ ਹੈਸੀਅਤ ਨੇ ਉਹ ਲੈਵਲ ਵੱਲ ਜਾ ਰਹੇ ਨੇ। ਅਤੇ ਬਾਕੀ ਜਿਹੜਾ ਸਿੰਧ ਟੈਕਸਟ ਬੁੱਕ ਬੋਰਡ ਆ ਉਹ ਤਾਂ ਗਿਆ, ਕਿਉਂਕਿ ਅੰਦਰੂਨੇ ਸਿੰਧ ਦੀ ਤਾਲੀਮ ਜਿਹੜੀ ਹੈ ਉਹ ਬਿਲਕੁਲ ਖ਼ਰਾਬ ਹੈ। ਉੱਥੇ ਨਕਲ ਬਿਲਕੁਲ, ਜਿਹੜਾ ਉੱਥੋਂ ਪੜ੍ਹ ਕੇ ਆਉਂਦਾ ਉਹਨੂੰ ਸਪੈਲਿੰਗ ਨਹੀਂ ਆਉਂਦੇ। ਉਹ ਕੱਲ੍ਹ ਟਿਕਟਾਕ 'ਤੇ ਟਿਕਟਾਕਰ ਸੀ, ਉਹ ਇੱਕ ਬੱਚੇ ਦਾ ਪੇਪਰ ਫਿਜ਼ਿਕਸ ਦਾ ਹੋਇਆ ਸੀ ਤਾਂ ਉਹਦੇ ਕੋਲ ਫਿਜ਼ਿਕਸ ਦੀ ਸਪੈਲਿੰਗ ਨਹੀਂ ਦੱਸ ਹੋਏ। ਅਤੇ ਇਹ ਤਾਂ ਹਾਲ ਹੈ। ਅਤੇ ਇਹ ਇੱਕ ਸਾਜ਼ਿਸ਼ ਹੈ ਜਿਹੜੀ ਚੱਲ ਰਹੀ ਹੈ। ਬਹਰਹਾਲ ਦੇਖੋ ਹੁਣ ਕੀ ਮਾਮਲਾ ਨਿਕਲਦਾ ਇਹਦਾ। ਅੱਜ ਕੱਲ੍ਹ ਬਰਫ਼ਬਾਰੀਆਂ ਹੋ ਰਹੀਆਂ ਅਤੇ ਮਰੀ ਸਵਾਤ ਕਲਾਮ ਵਗੈਰਾ ਅਗਰ ਜਾਣ ਦਾ ਤੁਹਾਡਾ ਪ੍ਰੋਗਰਾਮ ਹੋਵੇ ਤਾਂ ਕਮ ਅਜ਼ ਕਮ ਮਰੀ ਵੱਲ ਨੂੰ ਤਾਂ ਅਗਰ ਫੈਮਿਲੀ ਨਾਲ ਹੈ ਨਾ ਤਾਂ ਮਰੀ ਤਾਂ ਨਾ ਜਾਓ, ਕਿਉਂਕਿ ਮਰੀ ਦੇ ਲੋਕ ਅੱਛੇ ਨਹੀਂ ਹੈ। ਦੇਖੋ ਉੱਥੇ ਮਰੀ ਅਕਸਰ ਦੇਖ ਰਹੇ ਹੁੰਦੇ ਆ ਲੜਾਈ ਝਗੜੇ ਅਤੇ ਦੰਗੇ ਫਸਾਦ, ਅਤੇ ਮਰੀ ਦੇ ਲੋਕ ਬਦਤਮੀਜ਼ੀ ਵੀ ਕਰਦੇ ਨੇ, ਤੁਹਾਡੀਆਂ ਚੀਜ਼ਾਂ ਵੀ ਮਹਿੰਗੀਆਂ ਦਿੰਦੇ ਨੇ, ਅਤੇ ਉਹ ਕੋਈ ਬਿਲਕੁਲ ਹੀ ਫਿਰੌਨ ਟਾਈਪ ਦੇ ਲੋਕ ਨੇ, ਬਿਲਕੁਲ ਹੀ ਜਿਹੜੇ ਨਾ ਰੁੱਖੇ। ਹਾਂ ਤੁਸੀਂ ਸਵਾਤ ਸਾਈਡ ਚਲੇ ਜਾਓ, ਉਹ ਲੋਕ ਅੱਛੇ ਨੇ। ਉੱਥੇ ਪਠਾਨ ਭਰਾ ਸਾਡੇ ਜਿਹੜੇ ਨੇ ਉਹ ਉੱਥੇ ਉਸ ਪਾਸੇ ਵਾਲੇ ਦੇ ਲੋਕ ਜਿਹੜੇ ਨੇ ਨਾ, ਉੱਥੇ ਜਿਹੜੇ ਹੋਟਲ ਸ਼ੋਟਲ ਜੋ ਵੀ ਚੀਜ਼ਾਂ ਬਣੀਆਂ ਉਹ ਬੜੇ ਜ਼ਬਰਦਸਤ ਲੋਕ ਨੇ, ਬੜੇ ਨਾਈਸ ਲੋਕ ਨੇ, ਇੱਜ਼ਤ ਵੀ ਕਰਦੇ ਨੇ ਅਤੇ ਰਿਆਇਤ ਵੀ ਕਰਦੇ ਨੇ। ਅਤੇ ਅਗਰ ਫੈਮਿਲੀ ਨਾਲ ਆ ਤਾਂ ਉਹ ਜ਼ਿਆਦਾ ਖਿਆਲ ਕਰਦੇ ਨੇ। ਅਤੇ ਮਰੀ ਵਾਲੇ ਲੋਕ ਅੱਛੇ ਨਹੀਂ ਹੈ। ਮੈਂ ਪੁਰਾਣੀ ਗੱਲ ਦੱਸ ਰਿਹਾ, ਇੱਕ ਦਫਾ ਅਸੀਂ ਗਏ ਸੀ ਅਤੇ ਸਾਡੀ ਗੱਡੀ ਫਸ ਗਈ, ਅਤੇ ਸਾਨੂੰ ਉਹਨਾਂ ਨੇ ਹੈਲਪ ਤਾਂ ਕੀ ਕਰਨੀ ਸੀ, ਉਹ ਬਲਕਿ ਜਗ੍ਹਾ ਹੀ ਕੁਛ ਜਗ੍ਹਾ ਆਪ ਇਹ ਬੰਦ ਕਰ ਦਿੰਦੇ ਨੇ, ਫਿਰ 2-4 ਲੋਕ ਮਿਲ ਕੇ ਖੜ੍ਹੇ ਹੋ ਜਾਂਦੇ ਨੇ ਕਿ ਉੱਥੋਂ ਧੱਕਾ ਲਾ ਕੇ ਕਹਿੰਦੇ ਨੇ ਵੀ ਅਸੀਂ ਗੱਡੀ ਤੁਹਾਡੀ ਕੱਢ ਦਿੰਦੇ, ਸਾਨੂੰ ਪੈਸੇ ਦਿਓ, ਜਾਂ ਆਪਣੀਆਂ ਜੀਪਾਂ, ਯਾਰ ਗੱਡੀ ਅੱਗੇ ਨਹੀਂ ਜਾ ਸਕਦੀ ਹੈ ਸਾਡੀ ਜੀਪ ਜਾਏਗੀ, ਨਾ ਕਰੋ ਤਾਂ ਫਿਰ ਝਗੜਾ ਕਰਦੇ ਨੇ। ਅਤੇ ਇਸ ਟਾਈਪ ਦੇ ਲੋਕ ਨੇ। ਅਤੇ ਅਗਰ ਅੱਜ ਕੱਲ੍ਹ ਵੈਸੇ ਸੀਜ਼ਨ ਹੈ ਬਰਫ਼ਬਾਰੀ ਦਾ, ਅਤੇ ਜਾਣਾ ਹੋਵੇ ਤਾਂ ਸਵਾਤ ਕਲਾਮ ਬਹਿਰੀਨ ਇਹ ਏਰੀਆ ਬਹੁਤ ਖੂਬਸੂਰਤ ਹੈ, ਅੱਛਾ ਹੈ, ਲੋਕ ਵੀ ਅੱਛੇ ਨੇ। ਅਤੇ ਇਸ ਸਾਈਡ ਤੋਂ ਜਾਣ ਤੋਂ ਬੱਚੋ, ਫੈਮਿਲੀ ਅਗਰ ਨਾਲ। ਹਾਂ ਅਗਰ ਤੁਸੀਂ ਬੈਚਲਰ ਨੇ ਜਾਣਾ ਤਾਂ ਉਹ ਬਿਹਤਰ ਹੈ, ਉਹ ਠੀਕ ਹੈ, ਉਸ ਹਿਸਾਬ ਨਾਲ ਜਾਓ। ਫਿਰ ਉਹ ਮੈਂ ਕੱਲ੍ਹ ਟਿਕਟਾਕ 'ਤੇ ਪੜ੍ਹ ਰਿਹਾ ਸੀ ਕਿ ਇੱਕ ਮਜ਼ਹਬੀ ਤਬਕੇ ਦੀ ਗੱਲ ਹੈ ਸਾਡੇ ਅਫਗਾਨਿਸਤਾਨ ਵਿੱਚ ਨਾ ਇੱਕ ਜਿਹਾਦ ਵਿੱਚ ਜਿਹੜੇ ਤਾਲਿਬਾਨ ਜਾਂ ਮੁਜਾਹਿਦੀਨ ਕਹਿ ਲਓ, ਬੰਦਾ ਇੱਕ ਸ਼ਹੀਦ ਹੋ ਗਿਆ, ਇੱਕ ਔਰਤ ਦਾ ਬੇਟਾ। ਤਾਂ ਉਹਦੇ ਜਨਾਜ਼ੇ 'ਤੇ ਇੱਕ ਮੌਲਵੀ ਆਇਆ, ਤਾਂ ਉਹ ਜਨਾਜ਼ਾ ਪੜ੍ਹਾਉਣ ਤੋਂ ਮਾਂ ਨੇ ਪੁੱਛਿਆ ਮੌਲਵੀ ਕੋਲੋਂ ਕਿ ਮੌਲਾਨਾ ਸਾਹਿਬ ਇਹ ਮੈਨੂੰ ਦੱਸੋ ਕਿ ਜन्नत ਅੱਛੀ ਹੈ ਜਾਂ ਫਰਾਂਸ ਅੱਛਾ ਹੈ। ਤਾਂ ਮੌਲਵੀ ਨੇ ਕਿਹਾ ਜੀ ਜ਼ਾਹਿਰ ਹੈ जन्नत ਹੀ ਅੱਛੀ ਹੈ। ਅਤੇ ਉਹਨੇ ਫਿਰ ਪੁੱਛਿਆ ਨਹੀਂ ਮੈਨੂੰ ਸਹੀ ਦੱਸੋ ਕਿ जन्नत ਅੱਛੀ ਹੈ ਜਾਂ ਫਰਾਂਸ। ਉਹਨੇ ਕਿਹਾ ਨਹੀਂ जन्नत ਬਿਹਤਰ ਹੈ, जन्नत ਮੁਸਲਮਾਨ ਵਾਸਤੇ ਤਾਂ जन्नत। ਉਹਨੇ ਕਿਹਾ ਫਿਰ ਮੇਰੇ ਬੇਟੇ ਨੂੰ जन्नत ਭੇਜ ਕੇ ਤੁਸੀਂ ਆਪਣੇ ਬੱਚੇ ਨੂੰ ਫਰਾਂਸ ਕਿਉਂ ਭੇਜਿਆ? ਆਪਣੇ ਬੱਚੇ ਨੂੰ ਤੁਸੀਂ ਫਰਾਂਸ ਭੇਜ ਦਿੱਤਾ ਅਤੇ ਮੇਰੇ ਬੇਟੇ ਨੂੰ जन्नत 'ਚ ਭੇਜ ਦਿੱਤਾ। ਅਤੇ ਅੱਜ ਕੱਲ੍ਹ ਪਾਕਿਸਤਾਨ ਦਾ ਮਜ਼ਹਬੀ ਤਬਕਾ ਵੀ ਇਸੇ ਡਗਰ 'ਤੇ ਚੱਲ ਰਿਹਾ। ਅਸਲ 'ਚ ਮੈਂ ਸਭ ਨੂੰ ਨਹੀਂ ਕਹਿ ਰਿਹਾ, ਲੇਕਿਨ ਸਾਡੇ ਜਿਹੜੇ ਕੁਛ ਮੌਲਵੀ ਹਜ਼ਰਾਤ ਨੇ, ਉਹਦੇ 'ਚ ਦਰਬਾਰੀ ਮੌਲਵੀ ਅਤੇ ਕਾਰੋਬਾਰੀ ਮੌਲਵੀ ਅਤੇ ਸਿਆਸੀ ਮੌਲਵੀ ਅਤੇ ਸੋਸ਼ਲ ਮੌਲਵੀ,
ਉਹ ਡਾਲਰਾਂ 'ਚ ਅਰਬਪਤੀ ਨੇ, ਡਾਲਰਾਂ 'ਚ ਅਰਬਪਤੀ ਨੇ, ਰੁਪਇਆਂ ਵਿੱਚ ਵੀ ਨਹੀਂ, ਡਾਲਰਾਂ 'ਚ। ਅਤੇ ਉਹੀ ਤਬਕਾ ਜਿਹੜਾ ਆਵਾਮ ਨੂੰ ਦਰਸ ਦਿੰਦਾ ਸਾਦਗੀ ਦਾ। ਉਹ ਮੌਲਵੀ ਸਾਡੇ ਸੋਸ਼ਲ ਮੌਲਵੀ ਇੱਕ ਬੜੀ ਤਕਰੀਰਾਂ ਸ਼ਕਰੀਰਾਂ ਕਰ ਰਹੇ ਹੁੰਦੇ ਨੇ। ਇਹ ਗੱਲ ਤਾਂ ਸ਼ਾਇਦ ਲੋਕਾਂ ਨੂੰ ਬੁਰੀ ਲੱਗ ਜਾਵੇ ਜਿਹੜੇ ਉਹਨਾਂ ਦੇ ਪੈਰੋਕਾਰ ਨੇ, ਮੰਨਣ ਵਾਲੇ ਨੇ, ਲੇਕਿਨ ਹਕੀਕਤ ਇਹ ਹੀ ਹੈ ਕਿ ਉਹ ਜਦੋਂ ਵਾਜ਼ ਕਰਕੇ ਉੱਠਦੇ ਨੇ ਸਾਦਗੀ ਦਾ ਦਰਸ ਦੇ ਕੇ, ਤਾਂ ਉਹਨਾਂ ਦੇ ਥੱਲੇ ਲੈਂਡ ਕਰੂਜ਼ਰ 8 ਕਰੋੜ ਦੀ ਹੁੰਦੀ ਹੈ, ਅਤੇ ਉਹਦੇ 'ਚ ਬਹਿ ਕੇ ਫੁਰ ਨਾਲ ਉੱਡ ਜਾਂਦੇ ਨੇ। ਅਤੇ ਉਹਨਾਂ ਦੀ ਅਗਰ ਉਹਨਾਂ ਨੂੰ ਅੱਜ ਤੋਂ 25 ਸਾਲ ਪਹਿਲੇ ਦੇਖਿਆ ਜਾਵੇ, ਜਿਹੜੇ ਲੋਕ ਜਾਣਦੇ ਆ, ਜਿਹੜੇ ਉਸ ਇਲਾਕੇ ਦੇ ਆ, ਉਹ ਉਦੋਂ ਕੀ ਸੀ ਤਾਂ ਹੁਣ ਕੀ ਸੀ, ਹੁਣ ਕੀ ਬਣ ਗਏ ਨੇ। ਅਤੇ ਇਸੇ ਤਰ੍ਹਾਂ ਜਿਹੜੇ ਸਿਆਸੀ ਮੌਲਵੀ ਹੈ ਉਹ ਵੀ ਬਲੈਕਮੇਲ ਕਰਕੇ, ਜਿਹੜੇ ਕਾਰੋਬਾਰੀ ਮੌਲਵੀ ਹੈ ਉਹ ਫਤਵੇ ਦੇ ਕੇ ਉਹ ਵੀ ਬਣ ਗਏ ਨੇ। ਦਰਬਾਰੀ ਮੌਲਵੀ ਤਾਂ ਹਰ ਇੱਕ ਪਾਸੇ ਚੱਲਦਾ ਨਾ, ਉਹਦਾ ਸਿੱਕਾ ਤਾਂ ਖੋਟਾ ਹੁੰਦਾ ਹੀ ਨਹੀਂ ਕਦੇ, ਉਹ ਤਾਂ ਚੱਲਦਾ ਹੀ ਰਹਿੰਦਾ ਹੈ। ਅਤੇ ਬਹਰਹਾਲ ਸਾਡਾ ਪਾਕਿਸਤਾਨ ਹੈ, ਇੱਥੇ ਕੁਛ ਵੀ ਹੋ ਸਕਦਾ। ਹੁਣ ਕੱਲ੍ਹ ਪਰਸੋਂ ਫੈਸਲਾਬਾਦ ਜਿਹੜਾ ਮਾਮਲਾ ਹੋਇਆ, ਉਹ ਥਾਣੇ ਦੇ ਅੰਦਰ ਜਿਹੜੇ ਲੋਕ ਕਤਲ ਹੋ ਗਏ ਨੇ। ਹਾਲਾਂਕਿ ਉਹ ਚਲੋ ਜੋ ਵੀ ਸੀ, ਉਹ ਕਾਤਲ ਸੀ ਜਾਂ ਨਹੀਂ ਸੀ, ਮੁਜਰਮ ਸੀ ਜਾਂ ਨਹੀਂ ਸੀ, ਜਾਂ ਜਿਸ ਤਰ੍ਹਾਂ ਵੀ ਸੀ, ਅਤੇ ਅਗਰ ਉਹ ਕਾਨੂੰਨ ਦੀ ਕਸਟਡੀ 'ਚ ਆ ਗਏ ਨੇ ਤਾਂ ਫਿਰ ਤਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਨਾ, ਫਿਰ ਤਾਂ ਕਾਨੂੰਨ ਦੇ ਮੁਤਾਬਿਕ ਚੱਲਣਾ ਚਾਹੀਦਾ। ਲੇਕਿਨ ਸਾਡਾ ਕਾਨੂੰਨ ਵਿਕ ਜਲਦੀ ਜਾਂਦਾ ਹੈ, ਔਰ ਇਹ ਹੋਇਆ ਵੀ ਇਸ ਤਰ੍ਹਾਂ। ਇਹਦੇ 'ਚ ਪੁਲਿਸ ਵੀ ਮੁਲਵਿਸ ਹੋਏਗੀ, ਪੁਲਿਸ ਨੇ ਪੈਸੇ ਲਏ ਹੋਣਗੇ, ਜਾਂ ਤਾਂ ਆਪ ਮਾਰੇ ਹੋਣਗੇ, ਜਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੋਏਗੀ ਪੈਸੇ ਲੈ ਕੇ, ਚਲੋ ਬਈ ਆਓ ਆਪਣਾ ਕੰਮ ਕਰ ਜਾਓ। ਲੇਕਿਨ ਥਾਣੇ ਦੇ ਹਵਾਲਾਤ ਦੇ ਅੰਦਰ ਬੰਦੇ, ਅਦਾਲਤ ਤਾਂ ਸੁਣਿਆ ਸੀ ਕਿ ਜੀ ਅਦਾਲਤ ਪੇਸ਼ੀ 'ਤੇ ਜਾ ਰਹੇ ਸੀ, ਪੰਜਾਬ 'ਚ ਦੁਸ਼ਮਣੀਆਂ ਚੱਲਦੀਆਂ, ਮੇਰਾ ਤਾਲੁਕ ਵੀ ਪੰਜਾਬ ਦਾ ਹੀ ਹੈ। ਉੱਥੇ ਅਸੀਂ ਵੀ ਦੇਖੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਕਿ ਬਈ ਅਦਾਲਤ ਜਾ ਰਹੇ ਤਾਂ ਰਾਹ 'ਚ ਮਾਰ ਦਿੱਤੇ ਗਏ। ਬਾਅਦ ਇੱਕ ਕੇਸ ਹੋਏ ਕਿ ਅਦਾਲਤ ਦੇ ਅੰਦਰ ਵੀ ਕਤਲ ਹੋ ਗਏ ਨੇ। ਤਾਂ ਹੁਣ ਅਗਰ ਥਾਣੇ ਵੀ ਮਹਿਫੂਜ਼ ਨਹੀਂ ਹੈਗੇ ਤਾਂ ਫਿਰ ਆਵਾਮ ਨੇ ਕਿੱਥੇ ਜਾਣਾ। ਅਤੇ ਥਾਣੇ ਦੇ ਅੰਦਰ ਕਤਲ ਹੋ ਜਾਣਾ, ਇਹ ਇੱਕ ਲਮਹਾ ਫਿਕਰੀਆ, ਇਹ ਸਵਾਲ ਹੈ ਪੰਜਾਬ ਗੌਰਮੈਂਟ ਤੋਂ, ਮਰੀਮ ਸਾਹਿਬਾ ਤੋਂ, ਕਿ ਪਾਕਿਸਤਾਨ ਦੇ ਜਿਹੜਾ ਕਾਨੂੰਨ ਨਾਫਜ਼ ਕਰਨ ਵਾਲੇ ਅਦਾਰੇ ਹੈ ਉਹ ਕਿੱਧਰ ਸੁੱਤੇ ਪਏ ਨੇ। IG ਪੰਜਾਬ ਕਿੱਧਰ ਹੈ? ਅੱਛਾ, ਇਹਦਾ ਹੋਏਗਾ ਕੁਛ ਨਹੀਂ, ਕੁਛ ਅਰਸਾ ਮੀਡੀਆ ਸ਼ੋਰ ਮੱਚਦਾ ਹੈ, ਮਾਮਲਾ ਠੰਡਾ ਹੁੰਦਾ ਹੈ, ਤਾਂ ਮੇਰੇ ਖਿਆਲ 'ਚ ਕਿਸੇ ਪੁਲਿਸ ਵਾਲੇ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ। ਅਗਰ ਕੋਈ ਮੁਲਵਸ ਹੈ ਨਾ ਤਾਂ ਉਹਨੂੰ ਸਜ਼ਾ ਨਹੀਂ ਮਿਲੀ। ਉਹ ਕੁਛ ਅਰਸਾ ਉਹਨੂੰ ਸਸਪੈਂਡ ਜ਼ਰੂਰ ਕਰ ਦਿੰਦੇ ਨੇ, ਉਸ ਤੋਂ ਬਾਅਦ ਮਾਮਲਾ ਠੰਡਾ। ਕਰਾਚੀ ਵੀ ਇੱਕ ਕੇਸ ਹੋਇਆ, ਕਰਾਚੀ ਇੱਕ IT ਦੇ ਮਾਹਰ ਲੜਕਾ ਆਇਆ ਸੀ, ਉਹਨੂੰ ਅਗਵਾ ਕੀਤਾ ਗਿਆ। ਉਹ ਕ੍ਰਿਪਟੋ ਕਰੰਸੀ ਦਾ ਕੰਮ ਕਰਦਾ ਸੀ, ਉਹਨੂੰ ਅਗਵਾ ਕੀਤਾ ਗਿਆ, ਰਾਤ ਭਰ ਰੋਡਾਂ 'ਤੇ ਫਿਰਾਉਂਦੇ ਰਹੇ ਨੇ। ਉਹਦੇ ਅਕਾਊਂਟ 'ਚੋਂ ਤਕਰੀਬਨ $3.5 ਲੱਖ ਰੁਪਏ ਕੱਢ ਲਿਆ ਗਿਆ, ਕੱਢ ਕੇ ਉਹਨੂੰ ਛੱਡ ਦਿੱਤਾ। ਉਹ ਬਾਅਦ 'ਚ ਜਦੋਂ ਫਿਰ ਮੀਡੀਆ 'ਤੇ ਆਈ CCTV ਫੁਟੇਜ ਤੇ ਗੱਲ ਆਈ, ਤਾਂ ਹੁਣ ਉਹ ਕੁਛ ਪੁਲਿਸ ਵਾਲੇ ਪਕੜੇ ਨੇ। ਉਹ ਸਾਡਾ ਅਦਾਰਾ ਕਿਹੜਾ ਮੁਲਵਸ ਹੈ? CTD। ਅਤੇ ਜਿਹੜੇ ਇਸੇ ਹੀ CTD ਪੰਜਾਬ ਨੇ ਪੰਜਾਬ 'ਚ ਉਹ ਇੱਕ ਫੈਮਿਲੀ ਪੂਰੀ ਮਾਰ ਦਿੱਤੀ ਸੀ, ਬੇਗੁਨਾਹ ਜਿਹੜੇ ਲੋਕ ਸ਼ਾਦੀ 'ਚ ਜਾ ਰਹੇ ਸੀ, ਉਹਨਾਂ 'ਚੋਂ ਸਿਰਫ 1-2 ਬੱਚੇ ਬਚੇ ਸੀ, ਬਾਕੀ ਸਾਰੇ ਲੋਕ ਮਾਰ ਦਿੱਤੇ ਸੀ। ਅਤੇ ਅਗਰ ਸਾਡੇ ਇਹ ਕਾਨੂੰਨ ਜਿਹੜੇ ਅਦਾਰੇ ਆ, ਅਗਰ ਇਹ ਇਸੇ ਕੰਮ ਵਾਸਤੇ ਹੀ ਬਣੇ ਆ, ਤਾਂ ਫਿਰ ਇਹਨਾਂ ਨੂੰ ਬੰਦ ਕਰ ਦੇਣ, ਨਾ ਚਲਾਉਣ। ਇਹ ਤਾਂ ਅਦਾਰੇ ਬਣਾਏ ਜਾਂਦੇ ਆ ਆਵਾਮ ਦੇ ਤਹੱਫੁਜ਼ ਵਾਸਤੇ, ਅਤੇ ਸਾਡੇ ਇੱਥੇ ਉਲਟਾ ਹੀ ਕੰਮ ਹੋ ਰਿਹਾ। ਕਰਾਚੀ ਵੀ ਇਹ ਕੇਸ ਹੋਇਆ। ਹੁਣ ਉਹ ਕੁਛ ਪੁਲਿਸ ਵਾਲੇ ਪਕੜੇ ਗਏ ਨੇ, ਕੁਛ ਡਾਲਰ ਰਿਕਵਰ ਕਰ ਲਏ ਉਹਨਾਂ ਕੋਲੋਂ, ਤਾਂ ਕੁਛ ਫਰਾਰ ਹੋਏ ਨੇ। ਇਹ ਪਤਾ ਨਹੀਂ ਕਿਸ ਤਰ੍ਹਾਂ ਉੱਤੇ ਵਾਲਾ ਜਿਹੜੇ ਲੋਕ ਨੇ, ਆਫਿਸਰ ਨੇ, ਉਹ ਕਿੱਦਾਂ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਨੇ ਕਿ ਸਾਡੇ ਲੋਕ ਕੀ ਕਰ ਰਹੇ ਨੇ ਅਤੇ ਕਿਸ ਤਰ੍ਹਾਂ ਕਰ ਰਹੇ ਨੇ। ਬਹਰਹਾਲ ਪਾਕਿਸਤਾਨ 'ਚ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ। ਅਤੇ ਇੱਕ ਦੂਸਰੀ ਗੱਲ ਜਿਹੜੀ ਹੈ, ਹੁਣ ਪੰਜਾਬ 'ਚ ਇੱਕ ਤਾਂ ਉਹ ਮੁਸਾਫੇ ਵਾਲੀ ਗੱਲ, ਅਤੇ ਦੂਸਰਾ ਰਹੀਮ ਯਾਰ ਖਾਨ 'ਚ ਕੁਝ ਸੁਣਿਆ ਕਿ ਇਹਨਾਂ ਨੇ ਜ਼ਮੀਨ ਅਲਾਟ ਕੀਤੀ ਹੈ ਸ਼ੇਖਾਂ ਨੂੰ, ਦੁਬਈ ਵਾਲੇ ਸ਼ੇਖਾਂ ਨੂੰ, ਕੁਛ ਪੈਸੇ ਦੇ ਹਿਸਾਬ ਨਾਲ ਮਰਲਾ, ਪਤਾ ਨਹੀਂ ਕਿੰਨੇ ਹਜ਼ਾਰ ਮਰਲੇ ਉਹਨਾਂ ਨੂੰ ਅਲਾਟ ਕੀਤੇ ਨੇ, ਕਿ ਕੁਛ ਪੈਸੇ ਜਿਹਦਾ ਕਿਰਾਇਆ, ਅਤੇ ਉਹ ਉਹਨਾਂ ਨੇ ਆਪਣਾ ਮੁਲਕ ਸਮਝਿਆ ਆ। ਅਸੂਲਨ ਜਿਹੜਾ ਪਾਕਿਸਤਾਨ 'ਚ ਆਵੇ, ਉਹ ਇਸਲਾਮਾਬਾਦ ਉਤਰੇ, ਪਾਕਿਸਤਾਨ ਦਾ ਕੋਈ ਨੁਮਾਇੰਦਾ ਉਹਨੂੰ ਰਿਸੀਵ ਕਰੇ, ਫਿਰ ਜਿੱਥੇ ਵੀ ਜਾਣਾ ਚੱਲ ਜਾਵੇ।
ਲੇਕਿਨ ਉਹ ਡਾਇਰੈਕਟ ਬਗੈਰ ਇਜਾਜ਼ਤ ਤਾਂ ਲਈ ਹੋਏਗੀ, ਖੈਰ ਡਾਇਰੈਕਟ ਆਪਣੀ ਜਗ੍ਹਾ ਤੇ ਉਤਰਦੇ ਨੇ। ਯਾਰ ਖਾਂ ਜਿੱਥੇ ਸ਼ਿਕਾਰਗਾਹਾਂ ਬਣੀ ਆ ਤੇ ਸਾਡਾ ਵਜ਼ੀਰ ਆਜ਼ਮ ਉੱਠ ਕੇ ਉੱਥੇ ਉਹਨਾਂ ਨੂੰ ਮਿਲ ਜਾਂਦਾ। ਇਹ ਵੀ ਪਾਕਿਸਤਾਨ 'ਚ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਇਹ ਕਿਉਂ ਹੋ ਰਿਹਾ, ਇਹਦੀ ਜਵਾਬ ਆਵਾਮ ਕੋ ਤਾਂ ਨਹੀਂ ਹੈ, ਇਹਦੀ ਜਵਾਬ ਉੱਤੇ ਵਾਲੀ 20% ਐਲੀਟ ਕਲਾਸ ਕੋਲ ਹੈ, ਜਿਹੜੀ ਬੈਠੀ ਉੱਤੇ ਵਾਰੀਆਂ ਲਾ ਰਹੇ ਨੇ, ਮਜ਼ੇ ਕਰ ਰਹੇ ਨੇ। ਤੇ ਆਏ ਦਿਨ ਹੁਣ ਕੱਲ ਪਰਸੋਂ ਵੀ ਕੁਛ ਫੌਜੀ ਸ਼ਹੀਦ ਹੋ ਗਏ, ਤੇ ਇੱਕ ਅਫਗਾਨਿਸਤਾਨ ਨਾਲ ਵੀ ਜੰਗ ਲੱਗਣ ਵਾਲੀ ਆ ਜਾਂ ਲੱਗ ਰਹੀ ਹੈ, ਇੱਥੇ ਵੀ ਬੜੀਆਂ ਖਬਰਾਂ ਚੱਲ ਰਹੀਆਂ। ਅਫਗਾਨਿਸਤਾਨ ਦੇ ਨਾਲ ਉਹਨਾਂ ਨੂੰ 50 ਸਾਲ ਅਸੀਂ ਪਾਲਿਆ ਪੋਸਿਆ, ਤੇ ਪਾਲ ਪੋਸ ਕੇ ਉਹਨਾਂ ਦੀਆਂ ਤਿੰਨ ਨਸਲਾਂ ਇੱਥੇ ਗੁਜ਼ਾਰ ਕੇ ਗਈਆਂ, ਲੇਕਿਨ ਜਾ ਕੇ ਫਿਰ ਉਹ ਪਾਕਿਸਤਾਨ ਦੇ ਦੁਸ਼ਮਣ ਸਾਰੇ ਮਾਮਲਾਤ ਖਰਾਬ। ਲੇਕਿਨ ਪਾਕ ਫੌਜ ਨੂੰ ਜਵਾਬ ਦੇਣਾ ਚਾਹੀਦਾ, ਔਰ ਸਖਤ ਜਵਾਬ ਦੇਣਾ ਚਾਹੀਦਾ। ਔਰ ਜਿੰਨੇ ਵੀ ਪਾਕਿਸਤਾਨ 'ਚ ਅਫਗਾਨੀ ਬੈਠੇ ਆ, ਖਾਸ ਕਰ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਕਿ ਇਹਨਾਂ ਨੂੰ ਆਪਣੇ ਇਲਾਕਿਆਂ 'ਚ ਕੰਮ ਕਰਨ ਨਾ ਦੇਣ, ਇੱਥੇ ਨਾ ਇਹਨਾਂ ਨੂੰ ਵਸਣ ਦੇਣ ਕਿਤੇ, ਕਿਉਂਕਿ ਅਗਰ ਇੱਕ ਆ ਜਾਂਦਾ ਤਾਂ ਨਾਲ ਪਿੱਛੇ ਉਹ ਫਿਰ ਉਹ ਬਹੁਤ ਸਾਰਿਆਂ ਨੂੰ ਲੈ ਆਉਂਦਾ। ਤੇ ਆਪਣੇ ਇਲਾਕਿਆਂ 'ਤੇ ਨਜ਼ਰ ਰੱਖਣ, ਇੱਥੇ ਇਹਨਾਂ ਨੂੰ ਵਸਣ ਹੀ ਨਾ ਦੇਣ। ਬਈ ਨਿਕਲੋ, ਜਾਓ, ਕਾਰੋਬਾਰ ਵੀ ਆਪਣੇ ਇਲਾਕਿਆਂ 'ਚ ਜਾ ਕੇ ਕਰੋ, ਕਿਉਂਕਿ ਇਹ ਬੜੇ ਤਸਬ ਵਾਲੇ ਲੋਕ ਨੇ। ਤੁਸੀਂ ਇਹਨਾਂ ਦੇ ਇਲਾਕੇ ਜਾ ਕੇ ਕੰਮ ਨਹੀਂ ਕਰ ਸਕਦੇ, ਉਹ ਆ ਕੇ ਪੂਰੇ ਪਾਕਿਸਤਾਨ 'ਚ ਕੰਮ ਕਰ ਲੈਂਦੇ ਨੇ। ਤੇ ਇਸ ਲਈ ਥੋੜ੍ਹਾ ਜਿਹਾ ਆਪਣੇ ਪਿੰਡਾਂ ਥਾਵਾਂ 'ਚ ਇੱਧਰ ਉੱਧਰ ਬਿਲਕੁਲ ਰਿਆਇਤ ਦੇਣ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ। ਉਹ ਖਾਸ ਕਰ ਇਹ ਹੁਣ ਅੱਜ ਕੱਲ੍ਹ ਮੈਂ ਬਲਕਿ ਪਿਛਲੇ ਦਿਨਾਂ 'ਚ ਗਿਆ ਤੇ ਪੰਜਾਬ 'ਚ ਚਸ਼ਮੇ ਅਤੇ ਟੋਪੀਆਂ ਵੇਚਣ ਦੇ ਬਹਾਨੇ, ਹੈਲਮਟ ਵੇਚਣ ਦੇ ਬਹਾਨੇ ਪਿੰਡਾਂ ਦੇ ਵਿੱਚ ਜਿਹੜੇ ਅੰਦਰ ਜਿਹੜੇ ਪਿੰਡਾਂ ਦੇ ਆਪਸ 'ਚ ਮਿਲਾਉਣ ਵਾਲੇ ਰੋਡ ਆ, ਉਹਨਾਂ 'ਤੇ ਵੀ ਇਹ ਚਸ਼ਮੇ ਤੇ ਉਹ ਲਾਈ ਬੈਠੇ ਨੇ। ਤੇ ਇਹ ਉੱਥੇ ਰੇਕੀਆਂ ਵੀ ਕਰਦੇ ਨੇ, ਜਾਸੂਸੀਆਂ ਵੀ ਕਰਦੇ ਨੇ, ਸਾਰਾ ਕੁਛ ਕਰਦੇ ਨੇ, ਮਨਸ਼ੀਆਤ ਵੀ ਵੇਚਦੇ ਨੇ। ਤੇ ਇਸ ਟਾਈਪ ਦੀਆਂ ਚੀਜ਼ਾਂ ਅਗਰ ਦੇਖੋ ਤਾਂ ਉਹਨਾਂ ਨੂੰ ਹਟਾਓ ਉੱਥੋਂ, ਆਪਣੇ ਇਲਾਕਿਆਂ 'ਚੋਂ। ਤੇ ਇਸ ਚੀਜ਼ 'ਤੇ ਇਹਤਿਆਤ ਕਰੋ। ਔਰ ਦੂਸਰਾ, ਪੰਜਾਬ 'ਚ ਜਿਹੜੀਆਂ ਹਾਊਸਿੰਗ ਸੁਸਾਇਟੀਆਂ ਬਣ ਰਹੀਆਂ, ਪੰਜਾਬ ਦੇ ਕਿਸਾਨਾਂ ਨੂੰ ਅਪੀਲ ਆ ਕਿ ਆਪਣੀਆਂ ਜ਼ਮੀਨਾਂ ਬਚਾ ਲਓ, ਹਾਊਸਿੰਗ ਸੁਸਾਇਟੀਆਂ ਨਾ ਕੱਟੋ, ਨਾ ਕੱਟਣ ਦਿਓ। ਅਗਰ ਤੁਹਾਡੇ ਕੋਲ ਕੋਈ ਜ਼ਬਰਦਸਤੀ ਕਰਦਾ ਤਾਂ ਉਹਨਾਂ ਲੜਾਈ ਵੀ ਕਰੋ, ਕਿਉਂਕਿ ਆਪਣੀਆਂ ਜ਼ਮੀਨਾਂ ਬਚਾ ਲਓ। ਜ਼ਰਈ ਜਿਹੜਾ ਸਾਡਾ ਮੁਲਕ ਹੈ ਪੰਜਾਬ, ਜ਼ਰਈ ਉਹ ਖ਼ਤਮ ਹੁੰਦਾ ਜਾ ਰਿਹਾ। ਉੱਥੇ ਹਾਊਸਿੰਗ ਸੁਸਾਇਟੀਆਂ ਬਣਦੀਆਂ ਜਾ ਰਹੀਆਂ, ਵਕਤੀ ਤੌਰ 'ਤੇ ਤੁਹਾਡੇ ਕੋਲ ਪੈਸਾ ਆ ਰਿਹਾ, ਲੇਕਿਨ ਅੱਗੇ ਜਾ ਕੇ ਕੀ ਕਰਨਾ, ਜ਼ਮੀਨ ਹੀ ਖ਼ਤਮ ਹੋ ਜਾਏਗੀ। ਫਿਰ ਫਿਰ ਕਾਹਦਾ ਪੰਜਾਬ ਦੀ ਤਾਂ ਸ਼ਾਨ ਹੈਗੀ ਨਾ ਜ਼ਰਾਤ, ਉਹਦੀ ਵਜ੍ਹਾ ਤੋਂ ਹੀ ਪੰਜਾਬ ਹੈ। ਤੇ ਅਗਰ ਪੰਜਾਬ 'ਚ ਜ਼ਰਾਤ ਨਹੀਂ ਹੋਏਗੀ ਤਾਂ ਫਿਰ ਤਾਂ ਇਸ ਲਈ ਆਪਣੀਆਂ ਜਗ੍ਹਾ ਬਚਾਓ, ਜ਼ਮੀਨਾਂ ਬਚਾਓ। ਪੰਜਾਬ ਵਿੱਚ ਮੇਰੇ ਖਿਆਲ ਸਰਦੀ ਵਾਹਵਾ ਹੋਣੀ ਹੈ, ਤੇ ਮੈਨੂੰ ਲੱਗਦਾ ਤੁਸੀਂ ਹੋ ਗਏ ਹੋ ਬੋਰ, ਕਿਉਂਕਿ ਕੋਈ ਮੈਂ ਰਲਦੀ ਮਿਲਦੀ ਗੱਲ ਨਹੀਂ ਕਰਦਾ। ਚਲੋ ਮੈਂ ਗੱਲ ਕੋਈ ਲੱਭ ਕੇ ਤੁਹਾਨੂੰ ਸੁਣਾਉਣਾ। ਅੱਛਾ ਜੀ, ਮੁਸਤਨਸਰ ਹੁਸੈਨ ਤਾਰੜ ਕਹਿੰਦਾ ਜੀ, ਮੁਸਤਨਸਰ ਹੁਸੈਨ ਤਾਰੜ, ਉਹ ਕਹਿੰਦਾ ਵਾ ਜੀ ਕਿ ਲੋਕਾਂ ਦੀ ਖੁਸ਼ੀ ਦੇਖ ਕੇ ਹਸਦ ਨਾ ਕਰੋ। ਲੋਕਾਂ ਦੀ ਖੁਸ਼ੀ ਦੇਖ ਕੇ, ਲੋਕਾਂ ਦੇ ਹਿੱਸੇ 'ਚ ਆਉਣ ਵਾਲੀ ਖੁਸ਼ੀ ਦੇਖ ਕੇ ਹਸਦ ਨਾ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਹਿੱਸੇ ਦੇ ਗਮ ਵੀ ਨਹੀਂ ਦੇਖੇ। ਜਿਹੜੇ ਉਹਨਾਂ ਦੇ ਹਿੱਸੇ 'ਚ ਪਹਿਲੇ ਗਮ ਆ ਚੁੱਕੇ ਉਹ ਵੀ ਨਹੀਂ ਦੇਖੇ। ਤੇ ਗਮ ਦੇਖੋ, ਸੁਬਾਹ ਸੂਰਜ ਨਿਕਲਦਾ ਤੇ ਸ਼ਾਮ ਨੂੰ ਡੁੱਬ ਜਾਂਦਾ। ਤੇ ਪਹਿਲਾਂ ਸ਼ਾਇਦ ਉਹਨਾਂ ਨੂੰ ਕੋਈ ਇੰਨੇ ਕੁ ਜ਼ਿਆਦਾ ਗਹਿਰੀਆਂ ਚੋਟਾਂ ਲੱਗੀਆਂ ਹੋਣ, ਤੇ ਜਿਹੜੀ ਉਹਨਾਂ ਦੇ ਬਦਲੇ 'ਚ ਅੱਲਾਹ ਤਾਲਾ ਨੇ ਉਹਨਾਂ ਨੂੰ ਖੁਸ਼ੀ ਦਿੱਤੀ, ਤੇ ਇਸ ਲਈ ਉਹਨਾਂ ਤੋਂ ਜਲੋ ਨਾ, ਹਸਦ ਨਾ ਕਰੋ। ਇਹ ਮਿਹਰਬਾਨੀ ਕਰੋ। ਦੇਖੋ ਨਾ, ਹੁਣ ਮੈਂ ਤੁਹਾਨੂੰ ਇੱਕ ਚੰਗੀ ਗੱਲ ਸੁਣਾਤੀ।
ਦੂਜਾ ਇਹ ਕਿ ਆਖਰੀ ਗੱਲ ਕਰ ਰਿਹਾ ਯਾਰ, ਬਸ ਮੈਂ ਹੁਣ ਇਜਾਜ਼ਤ ਲੈਣਾ, ਮੈਂ ਵੀ ਬਾਹਰ ਜਾਣਾ ਕੰਮ 'ਤੇ। ਕੋਈ ਉੱਠਾਂ, ਹੁਣ ਸਰਦੀ ਤਾਂ ਲੱਗ ਹੀ ਰਹੀ ਹੈ। ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ, ਬਿਲਕੁਲ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ, ਕਿਉਂਕਿ ਇੱਥੋਂ ਬਚ ਕੇ ਕਿਸੇ ਨੇ ਨਹੀਂ ਜਾਣਾ, ਜਿੰਦਾ ਬਚ ਕੇ ਤਾਂ ਕਿਸੇ ਨੇ ਨਹੀਂ ਜਾਣਾ। ਲੋਕਾਂ ਨੂੰ ਖੁਸ਼ ਕਰਨ ਦੇ ਚੱਕਰਾਂ 'ਚ ਨਾ ਰਹੋ। ਲੇਕਿਨ ਲੋਕ ਦੇਖੋ, ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਸ਼ੇਰ ਨੂੰ ਵੀ ਸਰਕਸ 'ਚ ਨੱਚਣਾ ਪੈਂਦਾ, ਤਦ ਜਾ ਕੇ ਜੋ ਸਰਕਸ ਲੱਗਾ ਹੁੰਦਾ ਨਾ, ਸ਼ੇਰ ਨੱਚ ਰਿਹਾ ਹੁੰਦਾ ਉੱਥੇ, ਉਲਟੀ ਸਿੱਧੀ ਕਲਾਬਾਜ਼ੀਆਂ ਖਾ ਰਹੇ ਹੁੰਦੇ, ਲੋਕ ਖੁਸ਼ ਹੋ ਰਹੇ ਹੁੰਦੇ ਨੇ। ਅਤੇ ਇਸ ਲਈ ਕੋਸ਼ਿਸ਼ ਕਰੋ ਜ਼ਿੰਦਗੀ ਆਪਦੇ ਹਿਸਾਬ ਨਾਲ ਹੀ ਜੀਓ। ਲੇਕਿਨ ਯਾਰ ਪੰਜਾਬ 'ਚ ਮੈਂ ਇੱਕ ਗੱਲ ਦੇਖੀ ਹੈ, ਕਰਾਚੀ ਸਾਡੇ ਇਹ ਨਹੀਂ ਹੈ, ਕਰਾਚੀ ਦੇ ਲੋਕ ਸ਼ਊਰ ਵਾਈਜ਼ ਪੰਜਾਬ ਤੋਂ ਅੱਗੇ ਨੇ। ਕਰਾਚੀ 'ਚ ਦਿਖਾਵਾ ਨਹੀਂ ਹੈ, ਲੇਕਿਨ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਦਿਖਾਵਾ। ਅਗਰ ਮੈਂ ਕੋਈ ਇੱਕ ਘੜੀ ਖਰੀਦ ਲਈ ਹੈ ਨਾ ਕਿ 500 ਦੀ, ਤਾਂ ਮੇਰੇ ਕਜ਼ਨ ਨੇ ਲਾਜ਼ਮੀ 1500 ਦੀ ਖਰੀਦ ਕੇ ਲਿਆਣੀ ਹੈ, ਉਹ ਮੈਨੂੰ ਦਿਖਾਣੀ ਵੀ ਆ। ਆਪਣੇ ਲੋਕਾਂ 'ਚ ਇਹ ਚੀਜ਼ ਬਹੁਤ ਜ਼ਿਆਦਾ ਵੈਸੇ ਹੋਣੀ ਚਾਹੀਦੀ ਹੈ ਕਿ ਨਹੀਂ, ਨਹੀਂ ਹੋਣੀ ਚਾਹੀਦੀ ਨਾ। ਅਗਰ ਮੈਂ ਪੰਜਾਬ 'ਚ ਮਤਲਬ ਮੈਂ ਅਗਰ ਕੋਈ ਸ਼ਾਦੀ ਵਾਦੀ ਕੀਤੀ, ਅਗਰ ਮੈਂ 20 ਲੱਖ ਖਰਚਾ ਕੀਤਾ ਨਾ, ਤਾਂ ਮੇਰੇ ਪਤਰੇਰ ਨੇ ਜਾਂ ਚਾਚੇ ਦੇ ਮੁੰਡੇ ਨੇ ਜਾਂ ਮਾਮੇ ਦੇ ਮੁੰਡੇ ਨੇ ਉਹ ਤੋਂ 20 ਤੋਂ 30 ਕਰਨਾ ਕਿ ਬਾਈ ਇਹ ਦਿਖਾਣਾ ਹੈ, ਬੇਸ਼ੱਕ ਕਰਜ਼ਾ ਲੈ ਕੇ ਕਰੇ। ਅਤੇ ਮੇਰੇ ਵੀਰੋ ਭਰਾਓ, ਇਸ ਚੀਜ਼ ਤੋਂ ਬਚੋ। ਇਹ ਤਾਂ ਇੱਥੇ ਰਹਿਣ ਵਾਲੀਆਂ ਗੱਲਾਂ। ਅੱਜ ਕੱਲ੍ਹ ਦੇ ਜਿਹੜੇ ਹਾਲਾਤ ਹੈ ਉਹਦੇ ਹਿਸਾਬ ਨਾਲ ਚੱਲੋ। ਬਸ ਮੈਂ ਕਾਫੀ ਤੁਹਾਡਾ ਸਿਰ ਖਾ ਲਿਆ, ਬਹੁਤ ਤੰਗ ਕਰ ਲਿਆ ਤੁਹਾਨੂੰ, ਬੜਾ ਬੋਰ ਕਰ ਲਿਆ, ਅਤੇ ਇਸ ਲਈ ਹੁਣ ਮੈਂ ਇਜਾਜ਼ਤ ਚਾਹੁੰਦਾ। ਅਸਲ 'ਚ ਮੇਰਾ ਵਾਚ ਟਾਈਮ ਪੂਰਾ ਨਹੀਂ ਹੋਇਆ ਚੈਨਲ ਦਾ, ਅਤੇ ਮੈਂ ਰੋਜ਼ ਤੁਹਾਨੂੰ ਤੰਗ ਕਰਿਆ ਕਰਾਂਗਾ। ਅਸਲ 'ਚ ਉਹ ਮੈਂ ਕੱਲ੍ਹ ਦੇਖ ਰਿਹਾ ਸੀ, ਉਹ ਕੋਈ ਅਗਰ ਲੜਕੀ ਛੜਕੀ ਹੋਵੇ ਤਾਂ ਲੋਕ ਸਾਰੇ ਲੱਗੇ ਹੁੰਦੇ, ਮੈਸੇਜ ਵੀ ਆ ਰਹੇ ਹੁੰਦੇ, ਕੈਸੀ ਉਹ ਫਲਾਨੀ ਉਹ ਤਾਂ ਮੈਂ ਤਾਂ ਹੁਣ ਬਾਬਾ, ਮੈਨੂੰ ਕਹਿੰਦੇ ਮੈਸੇਜ ਕਰਨਾ, ਮੈਂ ਆਪਦੇ ਫੋਨ ਦੂਸਰੇ ਫੋਨ ਤੋਂ ਆਪ ਹੀ ਮੈਨੂੰ ਇੱਕ ਮੈਸੇਜ ਕੀਤਾ ਅਸਲਾਮ ਵਾਲੇਕੁਮ ਦਾ, ਤੁਸੀਂ ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਅਤੇ ਹੋਰ ਕਿਸੇ ਨੇ ਮੈਸੇਜ ਹੀ ਨਹੀਂ ਕੀਤਾ, ਨਾ ਕਿਸੇ ਨੇ ਮੈਨੂੰ ਦੇਖਿਆ। ਐਵੇਂ ਮੈਂ ਲੱਗਾ ਹੈ ਘੰਟੇ ਦਾ ਬੋਲਣ। ਚਲੋ ਖੈਰ ਕੋਈ ਨਹੀਂ, ਥੋੜ੍ਹਾ ਜਿਹਾ ਰਹਿ ਗਿਆ, ਪੂਰਾ ਹੋ ਜਾਏਗਾ। ਅਤੇ ਹੁਣ ਵੈਸੇ ਜਦੋਂ ਪੰਜਾਬ ਦਾ ਚੱਕਰ ਲੱਗੇਗਾ ਤਾਂ ਫਿਰ ਉੱਥੇ ਕਿਨੂਆਂ ਸ਼ਿਨੂਆਂ ਦੀਆਂ ਅਤੇ ਇਹ ਇਲਾਕੇ ਦੇ ਆਪਣੇ ਪਿੰਡ ਜਾਵਾਂਗੇ ਨਾ, ਉੱਥੇ ਟਿਊਬਵੈੱਲ ਦੀ ਤਾਂ ਮੁਰੱਬੇ ਵੀ ਜਾਵਾਂਗੇ, ਅਤੇ ਉੱਥੇ ਟਿਊਬਵੈੱਲ ਦੀ ਕਿੰਨੂ ਲੱਗੇ ਨੇ ਅਤੇ ਸਰੋਂ ਦੇ ਫੁੱਲ ਅਤੇ ਦੂਸਰਾ ਦਰਖਤ ਸ਼ਰਖਤ, ਉਹਦੀ ਵੀਡੀਓ ਬਣਾ ਕੇ ਪਾਇਆ ਕਰਾਂਗੇ। ਉਹ ਜ਼ਿਆਦਾ ਚੱਲਦੀ ਵੈਸੇ ਪੰਜਾਬ 'ਚ। ਖੁਸ਼ ਰਹੋ ਯਾਰ, ਅੱਲਾਹ ਤਾਲਾ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਖੁਸ਼ੀਆਂ ਅਤਾ ਕਰੇ। ਪਾਕਿਸਤਾਨ ਜ਼ਿੰਦਾਬਾਦ।